ਤੇ ਨਹੀਂ ਲੱਗ ਗਿਆ? ਕੋਵਿਡ ਦੇ ਚੱਕਰ 'ਚ ਰਹਿ ਗਏ, ਛੋਟੇ ਮੋਟੇ ਟ੍ਰਿਪ ਇੰਡੀਆ 'ਚ ਹੀ ਮਾਰ ਰਹੇ ਆ। ਅੱਛਾ, ਬਾਹਰ ਜਾਣ ਦਾ ਇੱਕ ਵਾਰੀ ਖਰਚਾ ਹੁੰਦਾ ਸੀ, ਕੋਵਿਡ ਨੇ ਅੰਦਰ 5 ਵਾਰੀ ਕਰਾ ਛੱਡਿਆ। ਤੁਹਾਡਾ ਕੀ ਨਾਮ ਜੀ? ਅਰਪਨੀਤ। ਅਰਪਨੀਤ। ਤੁਹਾਡਾ ਨਾਮ ਜਿਹੜਾ ਉਹ 'ਚ ਤਮਨਪ੍ਰੀਤ ਸਿੰਘ। ਪਹਿਲੇ ਕਦੀ ਸੋਚਿਆ ਸੀ ਇੱਥੇ ਆਉਣ ਦਾ? ਕਦੇ ਵੀ ਨਹੀਂ ਭਾਜੀ। ਅੱਛਾ, ਤੇ ਕਰਦੇ ਕੀ ਹੋ ਤੁਸੀਂ ਉੱਥੇ? ਸਾਡਾ ਉੱਥੇ ਸਪੇਅਰ ਪਾਰਟ ਦਾ ਬਿਜ਼ਨਸ ਹੈ ਭਾਜੀ, ਸਪੇਅਰ ਪਾਰਟਸ ਦਾ। ਆਟੋਮੋਬਾਈਲ ਇੰਡਸਟਰੀ। ਤੇ ਦੱਸੋ ਕਿ ਤੁਹਾਡਾ ਵਿਆਹ ਕਦੋਂ ਹੋਇਆ? ਮੇਰਾ ਸਰ ਲਾਸਟ ਈਅਰ ਹੀ ਹੋਇਆ ਸੀ। ਲਾਸਟ ਈਅਰ ਹੋਇਆ। ਚਲੋ ਮਾਸ਼ਾਅੱਲਾ, ਇਹਦਾ ਮਤਲਬ ਆ ਕਿ ਤੁਸੀਂ ਸ਼ਾਦੀ ਤੋਂ ਬਾਅਦ ਪਹਿਲੀ ਵਾਰੀ ਇੱਥੇ ਆਏ ਹੋ। ਹਾਂਜੀ ਹਾਂਜੀ। ਅੱਛਾ, ਇਹ ਵੀ ਬੜੀ ਆਊਟ ਗੱਲ ਆਫ ਆ। ਕੰਟਰੀ ਪਹਿਲੀ ਵਾਰੀ ਆਇਆ ਸੀ ਵਿਆਹ ਤੋਂ ਬਾਅਦ। ਨਹੀਂ, ਅੱਛਾ, ਤੇ ਨਹੀਂ ਕਿਤੇ ਹਨੀਮੂਨ ਤੇ ਨਹੀਂ ਲੱਗ ਗਿਆ? ਕੋਵਿਡ ਦੇ ਚੱਕਰ 'ਚ ਰਹਿ ਗਏ, ਛੋਟੇ ਮੋਟੇ ਟ੍ਰਿਪ ਇੰਡੀਆ 'ਚ ਹੀ ਮਾਰ ਰਹੇ ਆ। ਅੱਛਾ, ਕੋਵਿਡ ਨੇ ਵੈਸੇ ਫਾਇਦਾ ਬੜਾ ਕਰਾਤਾ ਵਾ ਕਈ ਲੋਕਾਂ ਦਾ, ਉਹ ਨਾ ਪੈਸੇ ਪੂਸੇ ਬਚ ਗਏ ਆ ਬਾਹਰ ਜਾਣ ਦੇ, ਇੱਧਰ ਨਹੀਂ ਉੱਧਰ। ਜੀ, ਨਹੀਂ, ਇਹ ਗੱਲ ਨਹੀਂ ਹੈਗੀ। ਅੱਛਾ, ਬਾਹਰ ਜਾਣ ਦਾ ਇੱਕ ਵਾਰੀ ਖਰਚਾ ਹੁੰਦਾ ਸੀ, ਕੋਵਿਡ ਨੇ ਅੰਦਰ 5 ਵਾਰੀ ਕਰਾ ਛੱਡਿਆ। ਅੱਛਾ, ਇਹ ਵੀ ਬੜੀ ਆਊਟ ਗੱਲ ਆਫ ਆ। ਕੰਟਰੀ ਪਹਿਲੀ ਵਾਰੀ ਆਇਆ ਸੀ ਵਿਆਹ ਤੋਂ ਬਾਅਦ। ਨਹੀਂ, ਅੱਛਾ, ਤੇ ਨਹੀਂ ਕਿਤੇ ਹਨੀਮੂਨ ਤੇ ਨਹੀਂ ਲੱਗ ਗਿਆ? ਕੋਵਿਡ ਦੇ ਚੱਕਰ 'ਚ ਰਹਿ ਗਏ, ਛੋਟੇ ਮੋਟੇ ਟ੍ਰਿਪ ਇੰਡੀਆ 'ਚ ਹੀ ਮਾਰ ਰਹੇ ਆ। ਅੱਛਾ, ਕੋਵਿਡ ਨੇ ਵੈਸੇ ਫਾਇਦਾ ਬੜਾ ਕਰਾਤਾ ਵਾ ਕਈ ਲੋਕਾਂ ਦਾ, ਉਹ ਨਾ ਪੈਸੇ ਪੂਸੇ ਬਚ ਗਏ ਆ ਬਾਹਰ ਜਾਣ ਦੇ, ਇੱਧਰ ਨਹੀਂ ਉੱਧਰ। ਜੀ, ਨਹੀਂ, ਇਹ ਗੱਲ ਨਹੀਂ ਹੈਗੀ। ਅੱਛਾ, ਬਾਹਰ ਜਾਣ ਦਾ ਇੱਕ ਵਾਰੀ ਖਰਚਾ ਹੁੰਦਾ ਸੀ, ਕੋਵਿਡ ਨੇ ਅੰਦਰ 5 ਵਾਰੀ ਕਰਾ ਛੱਡਿਆ। ਅੱਛਾ, ਇਹ ਵੀ ਬੜੀ ਆਊਟ ਗੱਲ ਆਫ ਆ। ਕੰਟਰੀ ਪਹਿਲੀ ਵਾਰੀ ਆਇਆ ਸੀ ਵਿਆਹ ਤੋਂ ਬਾਅਦ। ਨਹੀਂ, ਅੱਛਾ, ਤੇ ਨਹੀਂ ਕਿਤੇ ਹਨੀਮੂਨ ਤੇ ਨਹੀਂ ਲੱਗ ਗਿਆ? ਕੋਵਿਡ ਦੇ ਚੱਕਰ 'ਚ ਰਹਿ ਗਏ, ਛੋਟੇ ਮੋਟੇ ਟ੍ਰਿਪ ਇੰਡੀਆ 'ਚ ਹੀ ਮਾਰ ਰਹੇ ਆ। ਅੱਛਾ, ਕੋਵਿਡ ਨੇ ਵੈਸੇ ਫਾਇਦਾ ਬੜਾ ਕਰਾਤਾ ਵਾ ਕਈ ਲੋਕਾਂ ਦਾ, ਉਹ ਨਾ ਪੈਸੇ ਪੂਸੇ ਬਚ ਗਏ ਆ ਬਾਹਰ ਜਾਣ ਦੇ, ਇੱਧਰ ਨਹੀਂ ਉੱਧਰ। ਜੀ, ਨਹੀਂ, ਇਹ ਗੱਲ ਨਹੀਂ ਹੈਗੀ। ਅੱਛਾ, ਬਾਹਰ ਜਾਣ ਦਾ ਇੱਕ ਵਾਰੀ ਖਰਚਾ ਹੁੰਦਾ ਸੀ, ਕੋਵਿਡ ਨੇ ਅੰਦਰ 5 ਵਾਰੀ ਕਰਾ ਛੱਡਿਆ। ਕੋਵਿਡ ਦੇ ਅੰਦਰ 5 ਵਾਰੀ ਕਰਾਤਾ, ਗੱਲ ਵੈਸੇ ਸਹੀ ਕੀਤੀ ਹੈ। ਹਜੇ ਵੀ ਹਨੀਮੂਨ ਪੈਂਡਿੰਗ ਹੈਗਾ। ਅੱਛਾ, ਹਨੀਮੂਨ ਹਾਲੇ ਵੀ ਪੈਂਡਿੰਗ ਆ। ਠੀਕ ਆ, ਤੇ ਖਰਚਾ ਬਹੁਤਾ ਹੋ ਗਿਆ, ਇਹ ਵੀ ਗੱਲ। ਅੱਛਾ, ਤੇ ਅੱਛਾ, ਵੈਸੇ ਇੱਕ ਚੀਜ਼ ਮੈਂ ਕਈ ਵਾਰੀ ਦੇਖਿਆ, ਉੱਥੇ ਵੀ ਜਾਈਦਾ ਵਾ, ਜਦੋਂ ਵਿਸਾਖੀ ਤੇ ਵੀ ਹੁੰਦਾ ਵਾ, ਇੱਥੇ ਵੀ ਨਨਕਾਣਾ ਸਾਹਿਬ ਵੀ ਲੋਕ ਆਉਂਦੇ ਅਕਸਰ। ਜਿਹੜੇ ਦੋਸਤ, ਹੁਣ ਕੱਲ ਉਧਰੋਂ ਕੁਝ ਹਿੰਦੂ ਯਾਤਰੀ ਆ ਰਹੇ ਸੀਗੇ ਇੰਡੀਆ ਤੋਂ, ਉਹ ਸ਼ਾਦੀ ਤੋਂ ਬਾਅਦ ਨਾ ਜਿਹੜਾ ਨਵਾਂ ਜੋੜਾ ਹੁੰਦਾ, ਨਿਊਲੀ ਮੈਰਿਡ ਕਪਲ, ਉਹ ਲਾਜ਼ਮੀ ਤੌਰ ਤੇ ਆ ਕੇ ਇੱਥੇ ਦਰਸ਼ਨ ਦੀਦਾਰ ਕਰਕੇ ਜਾਂਦਾ ਵਾ। ਔਰ ਇੱਕ ਬੜੀ ਅੱਛੀ ਗੱਲ ਆ, ਮੈਂ ਕਹਿੰਦਾ ਕਿ ਬੜੀ ਚੰਗੀ ਗੱਲ ਆ ਹਰ ਕਿਸੇ ਦੇ ਵਿੱਚ, ਕਿ ਉਹਨਾਂ ਨੇ ਆਪਣੇ ਆਪਣੇ ਜਿਹੜੇ ਮਜ਼ਹਬੀ ਸਥਾਨ ਆ, ਭਾਵੇਂ ਹਿੰਦੂ ਆ, ਸਿੱਖ ਆ ਜਾਂ ਮੁਸਲਿਮ, ਹਰ ਕਿਸੇ ਨੇ ਜਾਣਾ ਹੁੰਦਾ। ਤੇ ਹੁਣ ਇਹ ਵੀ ਆਏ ਆ, ਬੜੀ ਖੁਸ਼ੀ ਹੋਈ, ਵੈਲਕਮ। ਤੇ ਤੁਸੀਂ ਮੁੜ ਕੇ ਵੀ ਆਓ, ਅਸੀਂ ਤੁਹਾਨੂੰ ਇੱਥੇ ਫਿਰ ਦੇਖਾਂਗੇ। ਤੇ ਅੱਛਾ, ਹੁਣ ਤੁਸੀਂ ਇਹ ਦੱਸੋ ਭਾਬੀ ਕਿ ਤੁਸੀਂ ਇੱਥੇ ਕੀ ਕਰਦੇ ਹੋ? ਮੈਂ ਤਾਂ ਹਲੇ ਜੌਬ ਕਰ ਰਹੀ ਹਾਂ ਉੱਥੇ। ਕਾਦੀ? ਮੇਰਾ ਰਿਸਰਚ ਐਨਾਲਿਸਟ ਅੱਛਾ, ਪੋਸਟ ਤੇ ਹੈਗੀ ਹੈ ਡੀਐਨਏ ਗਰੋਥ ਕੰਪਨੀ ਵਿੱਚ। ਅੱਛਾ, ਅੱਛਾ, ਹਾਂਜੀ। ਚਲੋ, ਇਹ ਵੀ ਵੈਸੇ ਤੇ ਰਿਸਰਚ ਕਾਦੇ ਤੇ? ਲਾਈਕ ਆਪਾਂ ਜਿਵੇਂ ਥੋੜੇ ਬਿਜ਼ਨਸ ਪਲਾਨਸ ਬਣਾਉਂਦੇ ਆ, ਇਨੋਵੇਟਿਵ ਪਲਾਨਸ ਬਣਾਉਂਦੇ ਆ, ਉਹਦੇ ਲਈ ਮਾਰਕੀਟ ਰਿਸਰਚ ਕਰਨੀ ਹੁੰਦੀ ਹੈ ਅੱਛਾ, ਕੰਪਨੀਜ਼ ਵਾਸਤੇ। ਅੱਛਾ, ਚਲੋ, ਇਹ ਤੇ ਚੰਗਾ। ਇਹਦਾ ਮਤਲਬ ਤੁਸੀਂ ਰਿਸਰਚ ਕਰਕੇ ਪਲਾਨ ਬਣਾ ਕੇ ਭਾਈ ਹੁਣਾਂ ਨੂੰ ਵੀ ਦੇਣਾ। ਬਿਲਕੁਲ ਬਿਲਕੁਲ। ਠੀਕ ਹੈ, ਤੇ ਪਹਿਲਾ ਪਲਾਨ ਬਲਕਿ ਆਪਣੇ ਘਰ ਲਈ ਬਣਾਈਓ। ਹਾਂਜੀ। ਅੱਛਾ, ਪਾਕਿਸਤਾਨ ਦੇ ਤੁਹਾਨੂੰ ਪਹਿਲੇ ਜ਼ਾਹਿਰ ਆਏ ਤੇ ਤੁਸੀਂ ਹੁਣ ਕਿਹੜੀ ਸ਼ੈ ਐਸੀ ਸੀਗੀ ਜਿਹੜੀ ਪਹਿਲੇ ਵੀ ਅਟਰੈਕਟ ਕਰਦੀ ਸੀ, ਜਾਂ ਕੋਈ ਗੱਲ ਸੀ ਜਿਹੜੀ ਕਿ ਪਾਕਿਸਤਾਨ ਦੀ ਕੋਈ ਪਸੰਦੀਦਾ ਸ਼ੈ ਹੁੰਦੀ ਹੈ ਨਾ? ਤਾਂ ਸ਼ਾਇਦ ਤਾਂ ਕੁਝ ਨਹੀਂ, ਬਟ ਮੇਰੇ ਦਾਦੀ ਮਾਂ ਕਹਿੰਦੇ ਸੀ ਉਹ ਲਾਹੌਰ ਤੋਂ ਸੀਗੇ ਨਾ, ਤੇ ਉਹ ਥੋੜੀ ਸੀ ਲਾਹੌਰ ਦਾ ਦੱਸਦੇ ਸੀਗੇ ਕਿ ਲਾਹੌਰ ਸ਼ਹਿਰ 'ਚ ਰਹਿ ਕੇ ਗਏ ਹੈ, ਇੱਦਾਂ ਦਾ ਥੋੜਾ। ਅੱਛਾ, ਲਾਹੌਰ ਦੇ ਸੀ ਉਹ? ਹਾਂਜੀ। ਹੈਗੇ ਹਾਲੇ? ਨਹੀਂ, ਉਹ ਐਕਸਪਾਇਰ ਹੋ ਗਿਆ। ਤੇ ਲਾਹੌਰ ਕਿਹੜੇ ਇਲਾਕੇ ਤੁਸੀਂ? ਇੱਦਾਂ ਡਿਟੇਲਸ ਤਾਂ ਸਾਨੂੰ ਨਹੀਂ ਅੱਛਾ, ਪਤਾ। ਉਹ ਮਤਲਬ ਕਿਉਂਕਿ ਟੀਵੀ ਤੇ ਜਿਵੇਂ ਲਾਹੌਰ ਸ਼ਹਿਰ ਦੀ ਜ਼ਿਆਦਾ ਗੱਲ ਹੁੰਦੀ ਸੀ, ਤਾਂ ਉਹ ਦੱਸਦੇ ਸੀ ਕਿ ਉੱਥੇ ਰਹਿ ਕੇ ਗਏ ਹੋਏ ਆ। ਚਲੋ, ਇਹ ਤੇ ਵੈਸੇ ਗੱਲ ਹੈ। ਤੁਸੀਂ ਵੀ ਲਾਹੌਰੋਂ ਫਿਰ ਚੱਕਰ ਲਾਈਓ ਕਿਸੇ ਜ਼ਰੂਰ। ਟਾਈਮ, ਜ਼ਰੂਰ ਹੋ ਕੇ ਜਾਈਓ ਕਿ ਲਾਹੌਰ। ਅੱਛਾ, ਤੇ ਪਾਕਿਸਤਾਨੀ ਜਿਹੜੀ ਡਰਾਮਾ ਵਾ ਜਾਂ ਫਿਲਮ ਆ, ਇਹ ਕਦੀ ਦੇਖੀ? ਮੈਂ ਨਹੀਂ, ਬਹੁਤ ਰੇਅਰਲੀ ਕਨੈਕਟਡ ਆ। ਪਾਪਾ ਤੇ ਇਹ ਦੇਖਦੇ ਨੇ ਜ਼ਿਆਦਾ।